ਅੱਛਾ ਇੱਕ ਗੱਲ ਦੱਸਿਓ ਸ਼ਰਮਾ ਜੀ, ਕਹਿੰਦੇ ਮੋਦੀ ਨੇ ਬੜੀ ਰੀਝ ਨਾਲ ਉਡਾਇਆ ਮੁਹੱਲਾ ਕਲੀਨਿਕਾਂ ਦਾ ਮਜ਼ਾਕ। ਇਹ ਤਾਂ ਉਹ ਗੱਲ ਹੋ ਗਈ ਨਾ ਵੀ ਸਟੇਜ ਵੀ ਤੁਹਾਡੀ, ਸੂਬਾ ਵੀ ਤੁਹਾਡਾ ਤੇ ਤੰਜ਼ ਵੀ ਤੁਹਾਡੇ ਤੇ। ਨਾਲੇ ਮੋਦੀ ਦੇ ਡਰ ਦੀ ਬੜੀ ਚਰਚਾ ਰਹੀ ਕਿ ਮੋਦੀ ਸਾਹਿਬ ਨੂੰ ਡਰ ਪਤਾ ਨਹੀਂ ਕਿਉਂ ਲੱਗਦਾ ਇੰਨਾ, ਕਿਹੜੀਆਂ ਚੀਜ਼ਾਂ ਤੋਂ ਡਰ ਲੱਗਦਾ? ਦੇਖੋ, ਜਿੱਥੋਂ ਤੱਕ ਤਾਂ ਹੈ ਮੌਜੂ ਬਣਾਉਣ ਦਾ ਮੁਹੱਲਾ ਕਲੀਨਿਕਾਂ ਦਾ, ਜੀ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਬੋਲ ਰਹੇ ਸੀ ਤਦ ਉਹਨਾਂ ਨੇ ਕੇਂਦਰ ਦਾ, ਮੋਦੀ ਸਰਕਾਰ ਦਾ, ਨਰਿੰਦਰ ਮੋਦੀ ਦਾ ਚੰਗਾ ਮਤਲਬ ਕਿ ਮੁੱਢ ਬੰਨਿਆ ਕਿ ਹਾਂ ਭਾਈ ਤੁਸੀਂ ਬਹੁਤ ਵਧੀਆ ਪੰਜਾਬ ਲਈ। ਫਿਰ ਉਹਨਾਂ ਨੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਉਹ ਧਰਤੀ ਹੈ ਜਿੱਥੇ ਦਾਰਾ ਸਿੰਘ ਵਰਗੇ, ਜਿੱਥੇ ਮਿਲਖਾ ਸਿੰਘ ਵਰਗੇ, ਉਹਨਾਂ ਨੇ ਚੰਗਾ ਪੰਜਾਬ ਦੇ ਹਵਾਲੇ ਨਾਲ ਫਿਰ ਉਹਨਾਂ ਨੇ ਇਹ ਵੀ ਰੱਖਿਆ ਕਿ ਅਸੀਂ ਸਰਹੱਦੀ ਸੂਬਾ ਹੈ। ਫਿਰ ਉਹਨਾਂ ਨੇ ਹਰੀ ਕ੍ਰਾਂਤੀ ਦੇ ਹਵਾਲੇ ਨਾਲ ਕੈਂਸਰ ਵਾਲੀ ਮਾਰ ਦਾ ਵੀ ਗੱਲ ਕੀਤਾ, ਉਹਨਾਂ ਨੇ ਗੈਂਗਸਟਰ ਬਾਰ ਦੀ ਵੀ ਗੱਲ ਕੀਤੀ। ਸੋ ਮੁੱਖ ਮੰਤਰੀ ਉਹਨਾਂ ਨੇ ਜਦੋਂ ਇਹ ਗੱਲਾਂ ਕਰ ਰਹੇ ਸੀ ਉਹਦੇ ਵਿੱਚ ਉਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਦੀ ਵੀ ਗੱਲ ਕਰਤੀ ਜੀ ਕਿ ਅਸੀਂ ਦੇਖੋ ਜੀ ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਸਾਡਾ ਤਾਂ ਏਜੰਡਾ ਹੀ ਸਿਹਤ ਤੇ ਸਿੱਖਿਆ ਹੈ, ਇਸ ਲਈ ਅਸੀਂ ਵੀ ਇੱਕ ਮੁਹੱਲਾ ਕਲੀਨਿਕ ਦੀ ਕਵਾਇਦ ਸ਼ੁਰੂ ਕੀਤੀ। ਤੇ ਜਦੋਂ ਪ੍ਰਧਾਨ ਮੰਤਰੀ ਜੀ ਬੋਲੇ ਬੜੀ ਗੰਭੀਰਤਾ ਨਾਲ, ਜੀ ਬੜੇ ਮਤਲਬ ਕਿ ਰੀਝ ਲਾ ਕੇ ਜਿਵੇਂ ਹੁੰਦਾ ਨਾ ਉਵੇਂ ਤਾਰੀਫ ਦੇ ਵਿੱਚ ਮਤਲਬ ਕਿ ਸਿੱਧਾ ਮੌਜੂ ਉਡਾਇਆ, ਮਜ਼ਾਕ ਉਡਾਇਆ। ਕਹਿੰਦੇ 4 दीवारें खड़ी करने से सेहत केंद्र नहीं बनते। अच्छा, वाह। ਤੇ 4 ਦੀਵਾਰਾਂ ਦਾ ਮਤਲਬ ਉਹ ਸਿੱਧਾ ਨਿਸ਼ਾਨਾ ਸੀ। ਔਰ ਜੇਕਰ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਦੀ ਉਹ ਵੀਡੀਓ ਦੇਖੋ ਜਦੋਂ ਭਾਸ਼ਣ ਦੇ ਰਹੇ ਸੀ, ਲਾਈਵ ਚੱਲ ਰਿਹਾ ਸੀ, ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀਗਾ। ਸੋ ਉਸ ਸਮੇਂ ਜਿੱਦਾਂ ਹੀ ਪ੍ਰਧਾਨ ਮੰਤਰੀ ਜੀ ਨੇ ਇਹ ਗੱਲ ਕਹੀ ਤਦ ਇਹ ਕੈਮਰਾ ਜਨਤਾ 'ਚ ਗਿਆ ਤੇ ਜਨਤਾ 'ਚ ਮੈਂ ਨਹੀਂ ਜਾਣਦਾ ਇੱਕ ਵਿਅਕਤੀ ਦੇ ਉੱਤੇ ਫੋਕਸ ਕੀਤਾ ਤੇ ਉਹਨੇ ਜਿਹਦੇ ਅੱਖਾਂ ਦੇ ਨਿਸ਼ਾਨਾ ਦੂਜੇ ਨੂੰ ਕਹਿ ਕੇ ਦੇਖਿਆ, ਲਾਤਾ ਨਿਸ਼ਾਨਾ। ਸੋ ਇਹ ਮਤਲਬ ਕਿ ਉੱਥੇ ਬੈਠੇ ਲੋਕ ਜਦੇ ਸਮਝ ਗਏ ਗੱਲ ਕਿ ਜੀ ਇਹ ਕਿਹਨੂੰ ਤੰਜ ਕੱਸਿਆ। ਪਰ ਆਪਣੀ ਹੀ ਗੱਲ ਦੇ ਵਿੱਚ ਮੋਦੀ ਜੀ ਦਾ ਦੋਹਰੇ ਭਾਵ ਸੀਗੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ 4 ਕੰਧਾਂ ਖੜੀਆਂ ਕਰਨ ਨਾਲ ਸਿਹਤ ਕੇਂਦਰ ਨਹੀਂ ਬਣਦੇ, ਉਹਦੇ ਲਈ ਹਸਪਤਾਲਾਂ ਦੀ ਲੋੜ ਹੈ, ਉਹਦੇ ਲਈ ਡਾਕਟਰਾਂ ਦੀ ਲੋੜ ਹੈ, ਉਹਦੇ ਲਈ ਸਾਧਨਾਂ ਦੀ ਲੋੜ ਹੈ। ਤੇ ਦੂਸਰੇ ਪਾਸੇ ਕਹਿੰਦੇ ਅਸੀਂ 3000 ਸੈਂਟਰ ਪੰਜਾਬ 'ਚ ਛੋਟੇ ਛੋਟੇ ਖੋਲੇ ਹੋਏ ਨੇ, ਅਸੀਂ ਹਰ ਪਿੰਡ 'ਚ ਛੋਟਾ ਛੋਟਾ ਹਸਪਤਾਲ ਖੋਲਾਂਗੇ, ਛੋਟਾ ਸਿਹਤ ਕੇਂਦਰ ਖੋਲਾਂਗੇ। ਫਿਰ ਉਹ ਕੀ ਹੋਣਗੇ ਜਨਾਬ? ਉੱਥੇ 6 ਦੀਵਾਰਾਂ ਹੋ ਜਾਣਗੀਆਂ, ਉੱਥੇ 8 ਕੰਧਾਂ ਹੋ ਜਾਣਗੀਆਂ। ਸੋ ਇੱਕ ਦੂਸਰੇ ਨੂੰ ਭੰਡਣ ਦੀ ਕਵਾਇਦ ਕੱਲ ਵੀ ਨਹੀਂ ਰਹੀ। ਮੈਂ ਤਾਂ ਹੀ ਕਿਹਾ ਕਿ ਕਹਿਣ ਨੂੰ ਇਹ ਸਰਕਾਰੀ ਪ੍ਰੋਗਰਾਮ ਸੀ, ਅਸਲ 'ਚ ਮੋਦੀ ਜੀ ਆਪਣਾ ਗੁਣਗਾਨ ਕਰਨ ਆਏ ਸੀ। ਪ੍ਰਵੀਨ ਜੀ, ਬਕਾਇਦਾ ਤੌਰ ਦੇ ਉੱਤੇ 26 ਬੱਸਾਂ ਲਾਈਆਂ ਗਈਆਂ ਸਿਰਫ ਤੇ ਸਿਰਫ ਮੋਹਾਲੀ ਜ਼ਿਲ੍ਹੇ 'ਚ ਲੋਕਾਂ ਨੂੰ ਢੋਣ ਲਈ। 76 ਦੇ ਕਰੀਬ ਬੱਸਾਂ ਲਾਈਆਂ ਗਈਆਂ ਪੰਜਾਬ ਭਰ ਚੋਂ ਲਿਆਉਣ ਦੇ ਲਈ। ਮਤਲਬ 100 ਤੋਂ ਵੱਧ ਬੱਸਾਂ ਦਾ ਪ੍ਰਬੰਧ ਸੀ ਕਿ 5000 ਬੰਦਾ ਭਰਨਾ ਹੀ ਭਰਨਾ, 5000 ਦਾ ਪੰਡਾਲ ਸੀ। ਪਰ ਪੰਡਾਲ ਭਰਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਯੋਗਦਾਨ ਸੀ। 92 MLA ਅਗਲਿਆਂ ਦੇ, ਬਿਲਕੁਲ ਮੰਤਰੀ ਵੀ ਚੰਗੇ, ਫਿਰ ਮੰਤਰੀਆਂ ਨਾਲ 1-2 ਫੀਲੇ ਵੀ, ਸਿਕਿਉਰਿਟੀ ਵਾਲੇ ਵੀ, ਉਹਨਾਂ ਦੇ PA ਵੀ, ਉਹ ਵੀ ਆਏ। ਫਿਰ ਕੁਝ ਸਮਰਥਕ ਵੀ ਆਏ ਕਿ ਸਾਡੇ ਬਾਈ ਨੇ ਵੀ ਜਾਣਾ, ਭਗਵੰਤ ਮਾਨ ਨੇ, ਉਹਦੇ ਸਮਰਥਕ ਵੀ ਆਏ। ਫਿਰ PR ਵਾਲਾ ਸਾਰਾ ਵਿਭਾਗ, ਅਮਲਾ ਫਾਲਾ, ਵੱਖ-ਵੱਖ ਵਿਭਾਗ, ਫਿਰ ਕੇਂਦਰ ਦੇ ਏਜੰਸੀਆਂ ਵਾਲੇ ਬੰਦੇ, ਉਹ ਸਾਰਾ ਕੁਝ। ਜਨਤਾ ਅੱਧੀ ਤਾਂ ਸਰਕਾਰੀ ਸੀ, ਚਾਹੇ ਉਹ ਕੇਂਦਰ ਦੀ ਚਾਹੇ ਪੰਜਾਬ ਦੀ। ਹਾਂ, ਜਿਹੜੇ ਲੋਕ ਭਗਤ ਵਜੋਂ ਆਏ ਉਹਨਾਂ ਨੇ ਤਾਂ ਆਉਣਾ ਹੀ ਸੀ, ਪਰ ਜਿਹੜੇ ਢੋਏ ਗਏ, ਹੁਣ ਜਿਹੜੇ ਢੋਏ ਗਏ ਪ੍ਰਵੀਨ ਜੀ, ਉਹਨਾਂ ਦੇ ਵਿੱਚ ਬੀਬੀਆਂ ਵੀ ਸੀ, ਉਹਨਾਂ 'ਚ ਬਜ਼ੁਰਗ ਵੀ ਸੀ। ਤੇ ਬੀਬੀਆਂ ਵਿਚਾਰੀਆਂ ਪਰਸ ਝੋਲੇ ਨਾਲ ਲੈ ਕੇ ਆਈਆਂ ਸੀ। ਉੱਥੇ ਖਲਾਰਾ ਪੈ ਗਿਆ, ਉੱਥੇ ਕਹਿੰਦੇ ਝੋਲਾ ਬਾਹਰ ਰੱਖ ਜਾਓ, ਕਾਲਾ ਝੋਲਾ ਤੇਰਾ ਤਾਂ, ਝੋਲੇ 'ਚ ਸਮਾਨ ਇਹੋ ਜਿਹਾ ਬਾਹਰ ਰੱਖ ਜਾਓ। ਉੱਥੇ ਢੇਰ ਲੱਗ ਗਿਆ ਪਰਸਾਂ ਝੋਲਿਆਂ ਦਾ। ਤੇ ਇਹਦੇ ਪਿੱਛੇ ਬੀਬੀਆਂ ਨਾਰਾਜ਼ ਤੇ ਨਾਰਾਜ਼ ਹੋਏ ਕਿ ਆਹ ਕੀ ਡਰਾਮਾ, ਬਾਅਦ ਚੋਂ ਕਿਸੇ ਨੂੰ ਲੱਭਣਾ ਵੀ ਨਹੀਂ ਬਾਹਰ ਆ ਕੇ। ਤਾਂ ਪ੍ਰਵੀਨ ਜੀ 34 ਚੀਜ਼ਾਂ ਦੀ ਲਿਸਟ ਦਿੱਤੀ ਗਈ ਏਜੰਸੀਆਂ ਨੂੰ ਕਿ ਆਹ ਇਹਨਾਂ ਚੀਜ਼ਾਂ ਚੋਂ ਅੰਦਰ ਨਹੀਂ। ਬਿਲਕੁਲ ਕੁਝ ਚੀਜ਼ਾਂ ਠੀਕ ਸੀ ਜਿਹੜੀਆਂ ਨਹੀਂ ਜਾਣੀ ਚਾਹੀਦੀਆਂ, ਜਿਵੇਂ ਧਮਾਕਾ ਖੇਜ ਸਮੱਗਰੀ ਹੈ, ਕੋਈ ਅੱਗ ਲਾਊ ਜੰਤਰ ਹੈ, ਕੋਈ ਚਾਹੇ ਉਹ ਸਿੰਖਾਂ ਦੀ ਡੱਬੀ ਉਹ ਹੈ, ਚਾਹੇ ਉਹ ਲਾਈਟਰ ਹੈ, ਚਾਹੇ ਉਹ ਥੋੜਾ ਵਰਗੀ ਚੀਜ਼ ਹੈ, ਚਾਹੇ ਕੋਈ ਉਹ ਚਾਕੂ ਵਰਗੀ ਚੀਜ਼ ਹੈ, ਕੋਈ ਛੁਰੀ ਵਰਗੀ ਚੀਜ਼ ਹੈ, ਉਹ ਸਮਝ ਆਉਂਦੀ ਹੈ। ਪਰ ਉਹਦੇ ਵਿੱਚ ਪ੍ਰਵੀਨ ਜੀ ਕੀ ਸੀਗਾ ਕਿ ਪੱਗ ਪਿੰਨ ਵੀ ਨਹੀਂ ਲਿਜਾ ਸਕਦੇ। ਉਹ ਵੀ ਚੈੱਕ ਕੀਤਾ ਗਿਆ ਕਿ ਤੁਹਾਡੀਆਂ ਪੱਗਾਂ ਨੂੰ ਪਿੰਨ ਤਾਂ ਨਹੀਂ ਲੱਗੇ, ਬਾਈ ਇਹ ਨਹੀਂ ਅੰਦਰ ਲੈ ਕੇ ਜਾਇਓ। ਤੁਹਾਡੀ ਜੇਬ 'ਚ ਕਾਲਾ ਰੁਮਾਲ, ਤੁਹਾਡੀ ਕਾਲੀ 50, ਕਾਲਾ ਝੱਗਾ, ਕਾਲਾ ਪਜਾਮਾ, ਕਾਲੀ ਪੈਂਟ, ਬੜਾ ਕੁਛ। ਮਤਲਬ ਕਾਲੀ ਚੀਜ਼ ਤੋਂ ਇੰਨਾ ਡਰ ਲੱਗਿਆ ਕਾਲੀ ਸਿਹਾਈ ਨਾ ਹੋਵੇ ਕਿਸੇ ਕੋਲ, ਕਾਲਾ ਪੇਂਟ ਨਾ ਹੋਵੇ ਕਿਸੇ ਕੋਲ, ਕਾਲਾ ਕਾਗਜ਼ ਨਾ ਹੋਵੇ ਕਿਸੇ ਕੋਲ। ਮਤਲਬ ਇੰਨਾ ਡਰ। ਇਹਨਾਂ ਸਾਰਿਆਂ ਦੇ ਵਿੱਚ ਬਕਾਇਦਾ ਤੌਰ ਤੇ ਇੱਕ ਚੀਜ਼ ਨੇ ਮੈਨੂੰ ਬਹੁਤ ਹੈਰਾਨ ਕੀਤਾ ਤੇ ਮੈਂ ਜਾਣਨਾ ਵੀ ਚਾਹੂੰਗਾ, ਜੇਕਰ ਕਿਸੇ ਮਾਹਰ ਨੂੰ ਪਤਾ ਹੋਵੇ, ਖਾਸ ਕਰ ਜਿਹੜਾ ਸੁਰੱਖਿਆ ਨਾਲ ਸੰਬੰਧ ਰੱਖਦਾ ਹੋਵੇ, ਦੱਸ ਦੇਵੇ ਕਿ ਇਹ 'ਚ ਬਕਾਇਦਾ ਇੱਕ ਚੀਜ਼ ਲਿਖੀ ਪ੍ਰਵੀਨ ਜੀ ਕਿ ਕੱਪੜੇ ਧੋਣ ਵਾਲਾ ਸਾਬਣ ਵੀ ਲਿਜਾਣ ਦੀ ਬਣਾਈ ਹੈ। ਮਤਲਬ ਨਹਾਉਣ ਵਾਲਾ ਸਾਬਣ ਜਾ ਸਕਦਾ, ਇਹਦਾ ਮਤਲਬ ਕੱਪੜੇ ਧੋਣ ਵਾਲਾ ਕਿਉਂ ਲਿਖਿਆ? ਉਹਦਾ ਕੀ ਫਾਰਮੂਲਾ ਮੈਨੂੰ ਨਹੀਂ ਸਮਝਿਆ। ਪਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਨੇ ਪੀੜ ਦਿੱਤੀ ਉਹ ਸੀਗੀ ਕਿ ਪੀਣ ਵਾਲਾ ਪਾਣੀ
ਉਹਦੀ ਬੋਤਲ ਤੇ ਕੋਈ ਜੂਸ ਵਾਲਾ, ਜੂਸ ਦੀ ਬੋਤਲ, ਉਹ ਨਹੀਂ ਲਿਜਾ ਸਕਦੇ। ਹੁਣ ਮਤਲਬ ਗਰਮੀ ਦਾ ਮਹੀਨਾ, ਤੁਹਾਡੇ ਮੂਹਰੇ ਕਿਹੜੇ ਮੁਲਕਾਂ ਚੋਂ ਆਉਂਦਾ ਪਾਣੀ, ਉਹ ਤੁਸੀਂ ਸ਼ੀਸ਼ੀਆਂ ਰੱਖਦੇ ਹੋ ਅਮਿਤ ਸ਼ਾਹ ਦੀ, ਸਭ ਨੂੰ ਪਤਾ ਕਿ ਕਿੱਥੋਂ ਪਾਣੀ ਮੰਗਾ ਕੇ ਪੀਂਦੇ ਨੇ। ਸੋ ਇਸ ਲਈ ਤੇ ਜਦੋਂ ਲੋਕ ਆਉਣ ਤੇ ਲੋਕ ਆਪਣੇ ਪੀਣ ਵਾਲੇ ਪਾਣੀ ਦੀ ਬੋਤਲ ਵੀ ਨਾਲ ਨਹੀਂ ਲਿਜਾ ਸਕਦੇ, ਕਾਰਨ ਕਿ ਮੋਦੀ ਜੀ ਨੂੰ ਖਤਰਾ। ਪਹਿਲੀ ਗੱਲ ਤਾਂ ਜੇ ਕਾਲੇ ਰੰਗ ਤੋਂ ਖਤਰਾ ਤਾਂ ਸ਼ਾਇਦ ਸੁਰੱਖਿਆ ਵਾਲਿਆਂ ਦੀ ਨਜ਼ਰ ਨਹੀਂ ਪਈ, ਜਿਹੜੇ ਮੈਕ ਤੋਂ ਬੋਲੇ ਮੋਦੀ ਜੀ ਉਹਦਾ ਰੰਗ ਕਾਲਾ ਸੀ। ਦੂਜੀ ਗੱਲ, ਜਿੱਥੋਂ ਤੱਕ ਪੀਣ ਵਾਲੇ ਪਾਣੀ ਦਾ ਸਵਾਲ ਹੈ ਪ੍ਰਵੀਨ ਜੀ, ਜਿੰਨਾ ਕੁ ਮੈਂ ਜਾਣਦਾ ਇਹ VIP ਸੁਰੱਖਿਆ ਵਾਲੇ ਪ੍ਰਬੰਧਾਂ ਨੂੰ, ਕਿ ਜਦੋਂ ਸਟੇਜ ਲੱਗਦੀ ਆ, ਸਟੇਜ ਲੱਗਣ ਤੋਂ ਬਾਅਦ ਸੁਰੱਖਿਆ ਵਾਲੀਆਂ ਏਜੰਸੀਆਂ, ਚਾਹੇ ਉਹ ਸੂਬਿਆਂ ਦੀਆਂ ਨੇ ਚਾਹੇ ਕੇਂਦਰ ਦੀਆਂ ਨੇ, ਉਹਨਾਂ 'ਚ ਜਿਹੜਾ ਸਭ ਤੋਂ ਤਕੜਾ ਬੰਦਾ ਹੁੰਦਾ, ਉਹ ਤੋਂ ਭਰੀ ਹੋਈ ਪਾਣੀ ਦੀ ਬੋਤਲ ਤੇ ਇੱਕ ਉਹ ਚੀਜ਼ ਜਿਹੜੀ ਆਪਾਂ ਪੈਰ 'ਚ ਪਾਉਣੇ, ਹੁਣ ਮੈਂ ਨਹੀਂ ਨਾ ਲੈਂਦਾ ਭਾਈ, ਫਿਰ ਕਹਿ ਦੇਣ ਕਿ ਹਾਂ ਆਪੱਤੀਜਨਕ ਸ਼ਬਦ ਬੋਲਤਾ ਪਤਾ ਨਹੀਂ, ਸੋ ਉਹ ਮਾਰ ਕੇ ਦੇਖਦੇ ਆ। ਅੱਛਾ, ਕਿ ਜਿੱਥੋਂ ਤੱਕ ਉਹ ਸਟੇਜ ਤੇ ਜਾਈ ਜਾਊਗੀ ਉਹਨਾਂ ਪਿੱਛੇ ਨੂੰ ਆਈ ਜਾਣਗੇ। ਜਿੱਥੋਂ ਪਤਾ ਲੱਗ ਗਿਆ ਕਿ ਚੀਜ਼ ਸਟੇਜ ਤੇ ਨਹੀਂ ਜਾਂਦੀ, ਫਿਰ ਉੱਥੇ ਬੈਰੀਅਰ ਲੱਗਦਾ ਜੀ। ਸੋ ਜਦੋਂ ਤੁਸੀਂ ਆਹ ਸੁਰੱਖਿਆ ਦਾ ਪੈਮਾਨਾ ਵੀ ਤੈਅ ਕਰ ਲਿਆ ਤਾਂ ਪੀਣ ਵਾਲਾ ਪਾਣੀ ਤਾਂ ਲਿਜਾਣ ਦਿਓ। ਸੋ ਇਸ ਲਈ ਆਹ ਚੀਜ਼ਾਂ ਤੋਂ ਡਰ ਵੀ ਲੱਗਿਆ, ਔਰ ਕਿਤੇ ਨਾ ਕਿਤੇ ਸਿੱਧਾ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਸਿੱਧਾ ਇੱਕ ਤਰ੍ਹਾਂ ਨਾਲ ਤੰਜ ਵੀ ਕੱਸ ਗਏ। ਪਰ ਭਗਵੰਤ ਮਾਨ ਜੀ ਨੇ ਚਾਹੇ ਪੰਜਾਬ ਦੀ ਮੇਜ਼ਬਾਨੀ ਦੇ ਹਵਾਲੇ ਨਾਲ, ਚਾਹੇ ਬਤੌਰ ਮੁੱਖ ਮੰਤਰੀ ਦੇ ਆਪਣੇ ਰੁਤਬੇ ਦੇ ਹਵਾਲੇ ਨਾਲ, ਚਾਹੇ ਪੰਜਾਬ ਆਏ ਮਹਿਮਾਨ ਦੇ ਹਵਾਲੇ ਨਾਲ, ਚਾਹੇ ED ਦੇ ਡਰ ਨਾਲ ਹੈ, ਚਾਹੇ CBI ਦੀ ਰੇਡ ਦੇ ਡਰ ਨਾਲ, ਚਾਹੇ ਨਤੀਸ਼ ਵਾਲੇ ਮਾਮਲੇ ਕਰਕੇ, ਬਹੁਤ ਨਰਮ ਰੁਖ ਰੱਖਿਆ, ਬਹੁਤ ਆਓ ਭਗਤ ਕੀਤੀ, ਬਹੁਤ ਨਿਮਰਤਾ ਦਿਖਾਈ, ਮਾਫੀ ਵੀ ਮੰਗੀ, ਸਵਾਗਤ ਵੀ ਕੀਤਾ, ਪੰਜਾਬ ਲਈ ਤੋਹਫਿਆਂ ਦੀ ਵੀ ਉਮੀਦ ਕੀਤੀ ਹੈ, ਪਰ ਮਤਲਬ ਕਿ ਉਹ ਭਾਸ਼ਣ ਦੇ ਗਏ ਤੇ ਇਹਨਾਂ ਦੇ ਹੀ ਮਹੱਲਾ ਕਲੀਨਿਕਾਂ ਦਾ ਮਜ਼ਾਕ ਉਡਾਇਆ।